ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪੰਜਾਬ ਦੇ ਵਿੱਚ ਸਿੱਖ ਹੱਕਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਦਲ ਖਾਲਸਾ ਵੱਲੋਂ ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ ਦੇ ਉੱਪਰ ਇੱਕ ਪ੍ਰੋਗਰਾਮ ਉਲੀਕਿਆ ਗਿਆ। ਉਹਨਾਂ ਵੱਲੋਂ ਇੱਕ ਕਾਨਫਰੰਸ ਅਤੇ ਇੱਕ ਰੋਸ ਮਾਰਚ 14 ਅਗਸਤ ਨੂੰ ਜਲੰਧਰ ਵਿਖੇ ਕੀਤਾ ਜਾ ਰਿਹਾ। ਇਹਦਾ ਜਿਹੜਾ ਵਿਸ਼ਾ ਹੈਗਾ ਉਹ ਭਾਰਤ ਦੇ ਵਿੱਚ ਜਿਹੜਾ ਸੈਡੀਸ਼ਨ ਦਾ ਦੇਸ਼ ਧਰੋਹ ਦਾ ਕਾਨੂੰਨ ਹੈ ਉਹ ਕਿਵੇਂ ਘੱਟ ਗਿਣਤੀਆਂ ਦੇ ਉੱਪਰ ਵਰਤਿਆ ਜਾ ਰਿਹਾ ਹੈ ਤੇ ਜਿਹੜੀਆਂ ਵਿਰੋਧ ਦੀਆਂ ਆਵਾਜ਼ਾਂ ਨੇ ਉਹਨੂੰ ਕੁਚਲਣ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਹੋਰ ਜਿਹੜੇ ਡਿਫਰੈਂਟ ਟੌਪਿਕਸ ਨੇ ਪੰਜਾਬ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੋਵੇ ਜਾਂ ਹੋਰ ਭਾਰਤ ਦੇ ਵਿੱਚ ਜਿਹੜੀਆਂ ਲਿੰਚਿੰਗ ਦੀਆਂ ਘਟਨਾਵਾਂ ਖਾਸ ਤੌਰ ਤੇ ਦਲਿਤਾਂ ਤੇ ਮੁਸਲਮਾਨਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀਆਂ ਨੇ, ਇਹਨਾਂ ਦੇ ਵਿਰੋਧ ਦੇ ਵਿੱਚ ਇਸ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਜਿਹੜਾ ਇਹ ਕਾਨਫਰੰਸ ਹੈਗੀ ਹੈ ਤੇ ਰੋਸ ਮਾਰਚ ਹੈ ਉਹ ਦਲ ਖਾਲਸਾ ਜਥੇਬੰਦੀ ਵੱਲੋਂ ਉਲੀਕਿਆ ਗਿਆ। ਸੋ ਇਸ ਦੇ ਉੱਪਰ ਜਿਹੜੀ ਅੱਜ ਅਸੀਂ ਗੱਲਬਾਤ ਹੈਗੀ ਹੈ ਉਹ ਕਰਾਂਗੇ। ਸਾਡੇ ਨਾਲ ਹੁਸ਼ਿਆਰਪੁਰ ਤੋਂ ਦਲ ਖਾਲਸਾ ਦੇ ਉੱਘੇ ਆਗੂ ਸਰਦਾਰ ਹਰਚਰਨਜੀਤ ਸਿੰਘ ਧਾਮੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਧਾਮੀ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿਹੜੀ ਇਹ ਕਾਨਫਰੰਸ 14 ਅਗਸਤ ਨੂੰ ਹੋਣ ਜਾ ਰਹੀ ਹੈ ਇਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਕਾਨਫਰੰਸ ਤੇ ਰੋਸ ਮਾਰਚ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਦੱਸਦਿਆਂ ਹੋਇਆਂ ਤੁਸੀਂ ਕੀ ਵਿਚਾਰ ਰੱਖਦੇ ਹੋ ਤੇ ਕੀ ਕਾਰਨ ਨੇ, ਕਿੰਨਾ ਵਿਸ਼ਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਿਹੜੀ ਕਾਨਫਰੰਸ ਤੇ ਰੋਸ ਮਾਰਚ ਹੈਗੀ ਹੈ ਇਹ ਦਲ ਖਾਲਸਾ ਵੱਲੋਂ ਉਲੀਕੀ ਗਈ ਹੈ? ਦੇਖੋ, ਜਿੱਥੇ ਹਿੰਦੁਸਤਾਨ ਆਪਣੀ ਆਜ਼ਾਦੀ ਦੀ 70ਵੀਂ ਸਾਲਗਿਰਾਹ ਮਨਾ ਰਿਹਾ ਹੈ, ਉਦੋਂ ਜਦੋਂ ਮੁਲਕ ਆਜ਼ਾਦ ਹੋਇਆ ਜਿਹੜੇ ਸੂਝਵਾਨ ਸਿੱਖ ਸੀ ਉਹਨਾਂ ਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਸਾਡੇ ਨਾਲ ਧੋਖਾ ਹੋ ਗਿਆ। ਤੇ ਜਿਸ ਤਰ੍ਹਾਂ ਭਾਈ ਗਜਿੰਦਰ ਸਿੰਘ ਦੇ ਲਫ਼ਜ਼ਾਂ ਵਿੱਚ 1975 ਚੋਂ ਵੀ ਇੱਕ ਕਵਿਤਾ ਲਿਖੀ ਹੈ, ਇਹ 15 ਅਗਸਤ ਦਾ ਦਿਨ ਸਾਡੀ ਬਦਨਸੀਬੀ ਦਾ ਦਿਨ, ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੀ ਸ਼ੁਰੂਆਤ, ਸਾਡੀ ਕੁਰਬਾਨੀ ਦੀ ਬੇਕਦਰੀ, ਸਾਡੇ ਇਤਬਾਰਾਂ ਦਾ ਘਾਟ। ਸੋ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ ਦੀ ਜਦੋਂ ਸ਼ੁਰੂਆਤ ਹੋਈ ਔਰ ਕੁਰਬਾਨੀ ਦੀ ਬੇਕਦਰੀ ਹੋਈ, ਇਤਬਾਰਾਂ ਦਾ ਘਾਟ ਹੋਇਆ। ਸੋ ਜਿੱਥੇ ਦੂਸਰਿਆਂ ਲਈ ਜਿਹੜੀ ਕੌਮ ਆਜ਼ਾਦ ਹੋ ਲਈ ਹੈ ਉਹਨਾਂ ਲਈ ਇਹ ਜਸ਼ਨਾਂ ਦਾ ਦਿਨ ਸੀ, ਸਾਡੇ ਲਈ ਇੱਕ ਬਹੁਤ ਬਦਨਸੀਬੀ ਲੈ ਕੇ ਆਇਆ। ਮੈਂ ਥੋੜਾ ਜਿਹਾ ਪਿਛੋਕੜ ਦੱਸਦਿਆਂ ਜੀ। ਬਿਲਕੁਲ। 6 ਅਗਸਤ 1978 ਨੂੰ ਦਲ ਖਾਲਸਾ ਦਾ ਰਿਵਾਈਵ ਹੋਇਆ। ਇਹਨੇ ਕਿਉਂਕਿ ਦਲ ਖਾਲਸਾ ਇਤਿਹਾਸਕ ਜਥੇਬੰਦੀ ਆ ਅੱਜ ਤੋਂ 39 ਸਾਲ ਪਹਿਲਾਂ, ਤਾਂ 13 ਅਗਸਤ 1978 ਨੂੰ ਜਿਹੜਾ ਪਹਿਲਾ ਪ੍ਰੋਗਰਾਮ ਵੀ ਦਲ ਖਾਲਸਾ ਨੇ ਦਿੱਤਾ ਸੀ ਉਹ 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਸੀ। ਇਸ ਤੋਂ ਪਹਿਲਾਂ ਨਾਰਿਆਂ ਜਾਂ ਹੁਣ ਤਾਂ ਸਾਡੀ ਗੱਲ ਚੱਲ ਰਹੀ ਸੀ ਆਜ਼ਾਦੀ ਦੀ, ਲੇਕਿਨ ਇੱਕ ਪ੍ਰੋਗਰਾਮ ਦੇਣਾ ਔਰ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦੇਣਾ ਪਹਿਲੀ ਵਾਰੀ 1978 ਨੂੰ 13 ਅਗਸਤ ਨੂੰ ਦਲ ਖਾਲਸਾ ਨੇ ਦਿੱਤਾ। ਔਰ ਉਦੋਂ ਤੋਂ ਲਗਾਤਾਰ ਇਸ਼ੂਜ਼ ਬਦਲ ਜਾਂਦੇ ਆ, ਜਿਹੜੀ ਜਿੱਦਾਂ ਕਹਿ ਲਓ ਕਿ ਬਿਮਾਰੀ ਨੂੰ ਹੋਈ ਆ ਲੇਕਿਨ ਨਿਸ਼ਾਨੀਆਂ ਬਦਲ ਜਾਂਦੀਆਂ। ਹਰ ਸਾਲ ਕੋਈ ਨਾ ਕੋਈ ਹੋਰ ਧੱਕੇ ਹੋ ਜਾਂਦੇ ਆ, ਸਾਡੇ ਨਾਲ ਜ਼ਿਆਦਤੀਆਂ ਹੋ ਜਾਂਦੀਆਂ। ਅਸੀਂ ਜਿੱਥੇ ਉਹਨਾਂ ਇਸ਼ੂਜ਼ ਨੂੰ ਜਿਹੜੇ ਨਵੇਂ ਧੱਕੇ ਹੁੰਦੇ, ਜ਼ਿਆਦਤੀਆਂ ਹੁੰਦੀਆਂ, ਉਹਨਾਂ ਨੂੰ ਹਾਈਲਾਈਟ ਕਰਦੇ ਆ। ਪਰ ਇਹ ਜਿਹੜੀ ਇਹਦੀ ਕੰਟੀਨਿਊਟੀ ਹੈ ਕਿ ਇਹਨੂੰ ਇੱਕ ਬਦਨਸੀਬੀ ਦਾ ਦਿਨ, ਇਹਨੂੰ ਇੱਕ ਕਾਲਾ ਦਿਨ ਔਰ ਸਿੱਖ ਕੌਮ ਨੂੰ ਦੱਸਣ ਲਈ ਕਿ ਤੁਹਾਡੇ ਜਸ਼ਨ ਮਨਾਉਣ ਦਾ ਜਾਂ ਤੁਹਾਡੀ ਇਹਦੇ ਨਾਲ ਕੋਈ ਕੰਸਰਨ ਨਹੀਂ ਹੈ, ਤੁਸੀਂ ਤਾਂ ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ 'ਚ ਫਸ ਗਏ ਆ। ਇਹਨੂੰ ਅਸੀਂ ਇੱਕ ਬਲੈਕ ਡੇ ਵੱਲੋਂ ਮਨਾਉਂਦੇ ਆ। ਇਸ ਸਾਲ ਵੀ 14 ਅਗਸਤ ਨੂੰ ਅਸੀਂ ਗੁਰੂ ਨਾਨਕ ਮਿਸ਼ਨ ਜਿਹੜਾ ਗੁਰਦੁਆਰਾ ਹੈ ਗੁਰੂ ਨਾਨਕ ਮਿਸ਼ਨ ਚੌਂਕ, ਉੱਥੇ ਅਸੀਂ ਪਹਿਲਾਂ 1 ਤੋਂ 4 ਵਜੇ ਤੱਕ ਕਾਨਫਰੰਸ ਕਰਾਂਗੇ, ਜਿੱਥੇ ਸਾਰੀ ਬਹੁਤ ਯੂਥ ਜਾਂ ਹੋਰ ਇਕੱਠੇ ਹੋ ਕੇ ਉਹਨਾਂ ਨੂੰ ਦੱਸਾਂਗੇ ਤੇ ਔਰ ਉਹਨਾਂ ਨੂੰ ਇੱਕ ਵਾਰੀ ਫਿਰ
ਜਿਹੜੀ ਆਪਣੀ ਵਚਨਬੱਧਤਾ ਆ, ਜਿਹੜੇ ਸਾਡੇ ਨਾਲ ਧੱਕੇ ਆ, ਜੋ ਜ਼ਿਆਦਤੀਆਂ ਆ, ਉਹ ਸਾਰੀ ਉਹਦੇ ਤੇ ਕਾਨਫਰੰਸ ਹੋਏਗੀ। ਉਹਦੇ ਤੋਂ ਬਾਅਦ 1 ਘੰਟਾ ਜਿਹੜਾ ਅਸੀਂ ਉੱਥੋਂ ਚੱਲ ਕੇ ਜਲੰਧਰ ਦੇ ਵਿੱਚ ਉਹ ਅਸੀਂ ਦੱਸਿਆ ਕਿ ਕਿਤੇ ਕਿਤੇ ਦੂਸਰੇ ਚੌਂਕ ਤੱਕ ਜਾਵਾਂਗੇ, ਮਾਰਚ ਕਰਾਂਗੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ, ਔਰ ਦੱਸਣ ਲਈ ਕਿ ਸਾਡਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਜਾਂ ਸਾਡਾ ਜਿਹੜਾ ਝੰਡਾ ਹੈ ਉਹ ਤਿਰੰਗਾ ਝੰਡਾ ਨਹੀਂ ਹੈ, ਅਸੀਂ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਆਜ਼ਾਦੀ ਲੈਣੀ। ਇਸ ਵਾਰੀ ਜਿਹੜੇ ਇਸ਼ੂਜ਼ ਹੈ ਉਹ ਦੇਖੋ, ਇਸ ਵਾਰੀ ਸਭ ਤੋਂ ਵੱਡੀ ਗੱਲ ਇਹ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੀ ਇਹਨਾਂ ਕੋਲ ਬੰਦੂਕ ਹੈ। ਦੂਸਰਾ ਇਹਨਾਂ ਕੋਲ 124 ਦੇਸ਼ ਧਰੋਹ ਜਿਹਨੂੰ ਸੈਡੀਸ਼ਨ ਕਹਿੰਦੇ ਆ ਉਹਦੇ ਚਾਰਜਸ ਹੈ। ਇਹਦੇ ਥੱਲੇ ਸਾਰੀਆਂ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ। ਜਿਹੜਾ ਹੁਣ ਰੀਸੈਂਟਲੀ ਹੋਇਆ, ਅੱਜ ਤੋਂ 36 ਸਾਲ ਪਹਿਲਾਂ ਦਲ ਖਾਲਸਾ ਦੇ ਸਿੰਘਾਂ ਨੇ ਹਵਾਈ ਜਹਾਜ਼ ਅਗਵਾ ਕੀਤਾ ਸੀ, ਜਦੋਂ ਸਰ ਜਰਨੈਲ ਸਿੰਘ ਪਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਗਏ ਤੇ ਕੌਮ ਦੇ ਕਤਲੇਆਮ ਹੋਇਆ। ਤਾਂ ਉਹਦੇ ਵਿੱਚ ਇਹ ਲਾਹੌਰ ਲੈ ਗਏ ਸੀ ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਕਰਨ ਸਿੰਘ। ਤਾਂ ਇਹਨਾਂ ਨੂੰ ਉੱਥੇ ਫਿਰ ਇਹਨਾਂ ਤੇ ਮੁਕੱਦਮਾ ਚੱਲਿਆ, ਇਹਨੀ ਉੱਥੇ ਉਮਰ ਕੈਦਾਂ ਕੱਟੀਆਂ ਸਾਰਿਆਂ ਨੇ। ਉਹਦੇ ਤੋਂ ਬਾਅਦ ਜਿਹੜੇ ਭਾਈ ਗਜਿੰਦਰ ਸਿੰਘ ਉਹ ਰੂਪੋਸ਼ ਹੋ ਗਏ, ਭਾਈ ਸਤਨਾਮ ਸਿੰਘ ਅਮਰੀਕਾ ਗਏ, ਉੱਥੋਂ ਇਹ ਵਾਪਸ ਕੀਤੇ ਗਏ, ਉੱਥੇ ਵੀ 3 ਸਾਲ ਦੀ ਕੈਦ ਕੱਟੀ। ਉਸ ਤੋਂ ਬਾਅਦ ਨੇਪਾਲ ਰਾਹੀਂ ਇੰਡੀਆ ਆ ਕੇ ਇੱਥੇ ਦਿੱਲੀ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਔਰ ਉਹਨਾਂ ਨੂੰ ਕਿਹਾ ਕਿ ਮੇਰੇ ਤੇ ਆ ਕੇਸ ਜੀ ਕੋਈ ਦੱਸੋ। ਨਹੀਂ ਕਿਹਾ ਕਿ ਪੁਲਿਸ ਨੇ ਕਿਹਾ ਕੋਈ ਕੇਸ ਨਹੀਂ, ਤੁਸੀਂ ਕਰ ਜਾਓ। ਇਸੇ ਤਰ੍ਹਾਂ ਤੇਜਿੰਦਰਪਾਲ ਸਿੰਘ ਕੈਨੇਡਾ ਤੋਂ ਆਏ, ਉਹ ਵੀ ਇੱਥੇ ਆਰਾਮ ਨਾਲ ਰਹਿ ਰਹੇ ਸੀ, ਪਰ ਇਹਨੀ 36 ਸਾਲ ਪਹਿਲਾਂ ਵਾਲਾ ਜਿਹੜਾ ਕੇਸ ਹੈ ਹੁਣ ਅਚਾਨਕ ਇਹਨੀ ਫਿਰ ਉਹਨੂੰ ਖੋਲਿਆ, ਉਹਦੇ ਤੇ ਨਵੀਆਂ ਧਾਰਾਵਾਂ ਲਾ ਕੇ ਇਹਦੇ ਚ ਇੱਕ ਦੇਸ਼ ਧਰੋਹ ਦੀ ਧਾਰਾ ਹੈ ਉਹ ਇਹਨਾਂ ਤੇ ਫਿਰ ਉਹ ਕੇਸ ਚਲਾਇਆ। ਔਰ ਇਹ ਕੋਈ ਸਾਡੇ ਤੇ ਨਹੀਂ, ਇਹ ਬਹੁਤਿਆਂ ਤੇ ਚਲਾਇਆ ਜਾਂਦਾ। ਦੇਸ਼ ਧਰੋਹ ਦਾ ਸਾਰੀਆਂ ਘੱਟ ਗਿਣਤੀਆਂ ਤੇ ਚਲਾਇਆ ਜਾਂਦਾ ਹੈ। ਜਿਸ ਤਰ੍ਹਾਂ ਈਵਨ ਜੇ ਬੜੀ ਫਨੀ ਹੈ, ਜਦ ਤੁਹਾਡੇ ਇੱਥੇ ਕੈਨੇਡਾ 'ਚ ਹਾਕੀ ਦਾ ਮੈਚ ਹੋ ਰਿਹਾ ਹੋਵੇ ਇੰਡੀਆ ਤੇ ਕੈਨੇਡਾ ਦਾ, ਤਾਂ ਜਿਹੜੇ ਇੰਡੀਅਨ ਹੈ ਕਈ ਜਿਹੜਾ ਦੇਸ਼ ਭਗਤੀ ਉਹ ਬੜੇ ਇੰਡੀਆ ਦੇ ਹੱਕ 'ਚ ਨਾਰੇ ਖੁਸ਼ੀ ਜ਼ਾਹਰ ਕਰਨਗੇ। ਜੇ ਇੰਗਲੈਂਡ ਕ੍ਰਿਕਟ ਮੈਚ ਹੁੰਦਾ ਉੱਥੇ ਇੰਡੀਅਨ ਕ੍ਰਿਕਟ ਨੂੰ ਸਪੋਰਟ ਕਰਦੇ ਆਪਣੀ ਟੀਮ ਨੂੰ। ਇੱਥੇ ਇੰਡੀਆ ਦੇ ਵਿੱਚ ਕ੍ਰਿਕਟ ਮੈਚ ਦੇਖਦੇ ਆ, ਕੁਛ ਬੱਚਿਆਂ ਨੇ ਖੁਸ਼ੀ ਮਨਾਈ ਜਦੋਂ ਪਾਕਿਸਤਾਨ ਜਿੱਤ ਗਿਆ। ਤਾਂ 49 ਬੰਦਿਆਂ ਤੇ ਦੇਸ਼ ਧਰੋਹ ਦਾ ਇਹਨਾਂ ਦੀ ਕਮੀਨਗੀ ਦੀ ਹੱਦ ਕਹੀ ਜਾ ਸਕਦੀ। ਉਹਨਾਂ 49 ਬੱਚਿਆਂ ਤੇ ਦੇਸ਼ ਧਰੋਹ ਦਾ ਮੁਕੱਦਮਾ ਕੀਤਾ ਕਿ ਤੁਸੀਂ ਖੁਸ਼ੀ ਕਿਉਂ ਕੀਤੀ, ਪਾਕਿਸਤਾਨ ਜਿੱਤ ਗਿਆ। ਔਰ ਇਸੇ ਤਰ੍ਹਾਂ ਜਿਹੜੇ ਕਾਲਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਉੱਥੇ ਬਿਮੁੱਲਾ ਜਾਂ ਹੋਰ ਕਨ੍ਹਈਆ ਕੁਮਾਰ ਸੀ, ਉਹਦੇ ਕਨ੍ਹਈਆ ਕੁਮਾਰ ਬਿਮੁੱਲਾ ਹੈਦਰਾਬਾਦ, ਇਹਨਾਂ ਤੇ ਪੜ੍ਹਦੇ ਬੱਚਿਆਂ ਦੇ ਤੁਸੀਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਲਾਈਨ ਨਹੀਂ ਟੋ ਕਰਦੇ, ਜਿਹੜੀ ਬੀਜੇਪੀ ਦੀ ਇੱਕ ਸ਼ਾਖਾ ਆ, ਉਹਨਾਂ ਤੇ ਕੇਸ ਚਲਾਇਆ ਜਾਂਦਾ। ਇੱਕ ਹੋਰ ਨਵੀਂ ਹੁਣ ਇੰਡੀਅਨ ਨੈਸ਼ਨਲਿਜ਼ਮ ਦੇ ਨਾਂ ਥੱਲੇ ਕੁਛ ਹਿੰਦੂਆਂ ਦਾ ਇੱਕ ਵਰਗ ਆ, ਸਾਰੇ ਹਿੰਦੂ ਨਹੀਂ, ਜਿਹੜੇ ਗਊ ਨੂੰ ਆਪਣੀ ਮਾਂ ਮੰਨਦੇ ਆ, ਕੁਲੀਨ ਵਰਗ ਇਹਨਾਂ ਦਾ ਕਹਿ ਲਓ। ਉਹਦੇ ਚ ਦਲਿਤ ਵੀਰਾਂ ਤੇ ਮੁਸਲਮਾਨ ਭਰਾਵਾਂ ਦੀ ਤਾਂ ਸ਼ਾਮਤ ਆਈ ਹੋਈ ਹੈ। ਮੁਸਲਿਮ ਦੇ ਜਾ ਕੇ ਫ੍ਰਿਜ ਖੋਲ ਕੇ ਦੇਖਦੇ ਆ, ਜੇ ਉਹਦੇ ਚ ਮੀਟ ਹੋਵੇ ਔਰ ਇਹਨੀ ਕੁੱਟ ਕੇ ਮਾਰੇ ਆ ਕਾਫੀ ਮੁਸਲਮਾਨ। ਇਸੇ ਤਰ੍ਹਾਂ ਦਲਿਤ ਵੀਰ ਜਦੋਂ ਸਾਡੇ ਜਦੋਂ ਪਸ਼ੂ ਮਰ ਜਾਂਦਾ ਉਹ ਧੋ ਕੇ ਲਿਜਾਂਦੇ, ਉਹਦੀ ਖੱਲ ਲਾਉਂਦੇ ਆ ਤੇ ਉਹ ਇੱਕ ਕਿਸਮ ਦਾ ਉਹਦੇ ਤੋਂ ਬਿਨਾਂ ਤੇ ਤਾਂ ਮਹਾਮਾਰੀ ਫੈਲ ਜਾਏ। ਲੇਕਿਨ ਉਹ ਇੱਕ ਮਰੀ ਹੋਈ ਗਾਂ ਦਾ ਉੱਥੇ ਮਹਾਰਾਸ਼ਟਰ ਤੇ ਮਾਸ ਲਾ ਰਹੇ ਸੀ, ਖੱਲ ਲਾ ਰਹੇ ਸੀ, ਉਹਨਾਂ ਨੂੰ ਇਹਨੀ ਕੁੱਟ ਕੇ ਮਾਰਤਾ। ਸੋ ਇਹ ਤਾਂ ਅੱਜ ਕੱਲ੍ਹ ਗਊ ਮਾਤਾ ਦੇ ਨਾਂ ਥੱਲੇ ਜਿਸ ਤਰ੍ਹਾਂ ਦੀ ਦਲਿਤ ਵੀਰਾਂ ਦਾ, ਮੁਸਲਿਮ ਦਾ ਸਪੈਸ਼ਲੀ ਘਾਣ ਕਰ ਰਹੇ ਆ, ਇੱਕ ਇਹ ਇਸ਼ੂ ਆ ਸਾਡਾ ਇਸ ਵਾਰੀ। ਸੋ ਇਹ ਸਾਰੇ ਨਵੇਂ ਇਸ਼ੂ ਹੈ, ਸਾਰੇ ਗੁਲਾਮੀ ਨਾਲ ਸੰਬੰਧਿਤ ਜਾਂ ਹਿੰਦੂ ਅੱਤਵਾਦ ਨਾਲ ਸੰਬੰਧਿਤ ਹੈ। ਫਿਰ ਅੱਜ ਕੱਲ੍ਹ ਇੱਕ ਨਹੀਂ ਹੋਰ ਕੀਤਾ ਹੋਇਆ ਕਿ ਹਰੇਕ ਨੂੰ, ਜਿਸ ਤਰ੍ਹਾਂ ਸਾਨੂੰ ਵੀ ਸਾਡੀ ਜਿਹੜਾ ਸਿੱਖ ਹੈ ਅਕਾਲ ਪੁਰਖ ਦਾ ਪੁਜਾਰੀ ਹੈ, ਇਹ ਤਾਂ ਮੁਸਲਿਮ ਵੀ ਅਕਾਲ ਪੁਰਖ ਅੱਲਾ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ, ਪਰ ਉਹ ਕਹਿੰਦੇ ਨਹੀਂ ਭਾਰਤ ਵੀ ਤੁਹਾਡੀ ਮਾਤਾ ਆ, ਭਾਰਤ ਮਾਤਾ ਦੀ ਜੈ, ਬੰਦੇ ਮਾਤਰਮ, ਯੋਗਾ ਕਰੋ, ਸੂਰਜ ਨਮਸਕਾਰ ਕਰੋ, ਜੈ ਸ਼੍ਰੀ ਰਾਮ ਕਰੋ। और इन्होंने एक नहरा हिंदुस्तान में रहना होगा,
वंदे मातरम कहना होगा, हिंदुस्तान में रहना होगा, जय श्री राम कहना, कुट के उन्हां तो धक्के नाल कहाउणा। सो ये एक ज्यादती हो। सो इस तरह इन्हां दीयां अखौती, राष्ट्रवाद, गौ हत्या के नाम से धक्के, सैडिशन चार्ज, जिथे साडे ऑलरेडी एग्जिस्टिंग इशू जिदा पानियां दा इशू आ, लुट है, साडे धर्म च दखल अंदाजी। सो इस तरह के सारे इशूज जिहड़े आ उन्हां नूं असीं हाईलाइट करांगे और सिख कौम नूं दसांगे, और साडे नाल दलित वीर जां होर घट गिणतियां भी आउंदियां। सो असीं इकट्ठे होकर जिथे कॉन्फ्रेंस करांगे और भी दसांगे कि साडे जश्न मनाउण दा दिन नहीं, ये साडी बदनसीबी, गुलामी दे एहसास करन दा दिन है। सो इस तरह का प्रोग्राम जिहड़ा आ, जिहड़ी साडी कॉन्टीन्यूटी है, हर साल असीं प्रोग्राम करदे हां, ਉਹ ਅਸੀਂ 14 ਅਗਸਤ ਨੂੰ ਕਰਾਂਗੇ। ਜੀ ਧਾਮੀ ਸਾਹਿਬ, ਜਿਵੇਂ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਦੇ ਜਿਹੜੇ ਇਸ਼ੂਜ਼ ਹੈਗੇ ਆ ਜਾਂ ਜਿਹੜੇ ਕਾਰਨ ਨੇ, ਤੁਸੀਂ ਇਹ ਐਜ਼ ਅ ਬਲੈਕ ਡੇ ਜਦੋਂ ਹਰ ਸਾਲ ਤੁਸੀਂ ਮਨਾਉਂਦੇ ਹੋ ਤਾਂ ਉਹਦੇ ਇਸ ਵਾਰ ਕਿਹੜੇ ਇਸ਼ੂਜ਼ ਦੇ ਉੱਪਰ ਜਿਹੜੀਆਂ ਵਿਚਾਰਾਂ ਨੇ ਉਹ ਕੀਤੀਆਂ ਜਾਣਗੀਆਂ। ਪਰ ਜਦੋਂ ਅਸੀਂ ਪਿਛੋਕੜ ਦੇ ਵਿੱਚ ਦੇਖਦੇ ਹਾਂ, ਜਿਵੇਂ ਤੁਸੀਂ ਦੱਸਿਆ ਕਿ ਦਲ ਖਾਲਸਾ ਵੱਲੋਂ ਜਿਹੜੀ ਇਹ ਬਾਈਕਾਟ ਦੀ ਪਹਿਲੀ ਲਾਈਨ ਹੈਗੀ ਹੈ ਉਹ 1978 ਦੇ ਵਿੱਚ ਦਿੱਤੀ ਗਈ ਸੀ। ਜਦੋਂ ਅਸੀਂ ਮੈਜੋਰਿਟੀ ਸਿੱਖ ਕੌਮ ਦੇ ਵਿੱਚ ਦੇਖਦੇ ਹਾਂ ਤਾਂ 1984 ਤੋਂ ਬਾਅਦ ਜਿਹੜੀ ਇਹ ਬਾਈਕਾਟ ਦੀ ਲਾਈਨ ਹੈ ਉਹ ਦੇਖਣ ਨੂੰ ਮਿਲਦੀ ਹੈ ਜਾਂ ਲੋਕਾਂ ਦੇ ਵਿੱਚ ਪ੍ਰਚਲਿਤ ਹੁੰਦੀ ਹੈ ਵੀ ਸਾਡਾ ਭਾਰਤ ਨੇ ਜੋ ਸਾਡੇ ਉੱਪਰ, ਸਾਡੇ ਗੁਰਧਾਮ ਤੇ ਅਕਾਲ ਤਖਤ ਤੇ ਅਟੈਕ ਕੀਤਾ, ਉਹਦੇ ਰੋਸ ਵਜੋਂ ਇੱਕ ਲਹਿਰ ਉੱਭਰ ਕੇ ਸਾਹਮਣੇ ਆਉਂਦੀ ਹੈ। ਸੋ ਦਲ ਖਾਲਸਾ ਵੱਲੋਂ ਜਿਹੜੀ ਇਹ ਉਸ ਤੋਂ ਪਹਿਲਾਂ 78 ਦੇ ਵਿੱਚ ਇਹ ਕਾਲ ਦੇਣਾ, ਉਹਦਾ ਕੀ ਕਾਰਨ ਹੈ? ਜੇ ਮੈਂ ਪਿਛੋਕੜ ਦੇ ਵਿੱਚ ਜਾ ਕੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਤੁਸੀਂ ਦੱਸ ਸਕੋ ਵੀ ਪਹਿਲਾਂ ਕਾਲ ਦਿੱਤੇ ਜਾਣਾ, ਉਹਦੇ ਕੀ ਕਾਰਨ ਸਮਝਦੇ ਹੋ? ਵੀ 1947 ਤੋਂ ਬਾਅਦ ਹੀ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ ਸੀ, ਕਿਉਂ 1984 ਤੋਂ ਬਾਅਦ ਸਾਡੀ ਮੈਜੋਰਿਟੀ ਨੂੰ ਇਹ ਗੱਲ ਸਮਝ ਆਈ ਹੈ? ਇਹ ਤਾਂ ਤੁਸੀਂ ਗੁਰੂ ਮਹਾਰਾਜ ਦੀ ਬਖਸ਼ਿਸ਼ ਕਹਿ ਲਓ ਜਾਂ ਆਪਣੀ ਕੌਮ ਦਾ ਦਰਦ ਕਹਿ ਲਓ। ਸਰਦਾਰ ਗਜਿੰਦਰ ਸਿੰਘ ਦੀ ਜਿਹੜੀਆਂ 5 ਤੀਰ ਜਾਂ ਹੋਰ ਜਿਹੜੀਆਂ ਅਜਿਹੀਆਂ ਸੂਰਜ ਤੇ ਖਾਲਿਸਤਾਨ, ਇਹ ਕਵਿਤਾਵਾਂ ਤਾਂ ਬਹੁਤ ਪਹਿਲਾਂ 73 ਤੋਂ ਹੀ, ਜਦੋਂ ਥੋੜੀ ਜਵਾਨੀ ਆਈ ਹੈ, ਇਹਨਾਂ ਨੇ ਮੱਚਾ, ਇਹਨਾਂ ਦੇ ਨਾਲ ਹੋਰ ਜਿੰਨੇ ਸਿੰਘ ਸੀਗੇ, ਹਾਂਜੀ, ਸਰਦਾਰ ਮਨਮੋਹਨ ਸਿੰਘ, ਹਰਸਿਮਰਨ ਸਿੰਘ, ਸਤਨਾਮ ਸਿੰਘ ਪੌਂਟਾ ਸਾਹਿਬ ਤੇ ਹੋਰ, ਇਹ ਦਲ ਖਾਲਸਾ ਦੇ ਆਗੂਆਂ ਨੂੰ, ਨੌਜਵਾਨਾਂ ਨੂੰ ਪਤਾ ਸੀ। ਔਰ ਉਹਨਾਂ ਦਿਨਾਂ 'ਚ ਹੀ ਇਹਨਾਂ ਨੇ ਬਹੁਤ ਕੁੱਟਾ ਮਾਰਾ ਖਾਲਿਸਤਾਨ ਮਾਰਚ ਕੱਢੇ ਆ, ਲੇਕਿਨ ਉਦੋਂ ਇਹਨਾਂ ਨੂੰ ਲੋਕ ਸਿਰ ਫਿਰੇ ਕਹਿੰਦੇ ਸੀ ਜੀ। ਅੱਜ ਵੀ ਕੁਝ ਲੋਕ ਕਹਿੰਦੇ ਆ ਵੀ ਇਹ ਹਾਲਾਤ ਖਰਾਬ ਕਰ ਰਹੇ ਆ, ਲੇਕਿਨ ਹੌਲੀ ਹੌਲੀ ਜਿਸ ਤਰ੍ਹਾਂ 84 ਦੇ ਵਿੱਚ ਅਸੀਂ ਕਹਿ ਲਈਏ ਇੱਕ ਬਹੁਤ ਵੱਡਾ ਸਿੱਖ ਕੌਮ ਨਾਲ ਜ਼ਿਆਦਤੀਆਂ ਹੋਈਆਂ, ਇਹ ਤੋਂ ਵੱਡੀ ਹੋਈ ਨਹੀਂ ਸਕਦੀ। ਸਾਡੇ ਅਕਾਲ ਤਖਤ ਸਾਹਿਬ ਨੂੰ ਜਿਸ ਤਰ੍ਹਾਂ ਅਟੈਕ ਕੀਤਾ, ਔਰ ਬਾਅਦ 'ਚ ਜਿਹੜਾ ਦਿੱਲੀ ਦੇ ਵਿੱਚ ਨਸਲਕੁਸ਼ੀ ਹੋਈ ਹੈ, ਉਹਦੇ ਨਾਲ ਵੀ ਕੌਮ ਦੇ ਵਿੱਚ ਜਾਗਰਤੀ ਆਈ ਹੈ। ਲੇਕਿਨ ਫਿਰ ਅਜੇ ਵੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਨੂੰ ਅਪਣਾਇਆ ਹੋਇਆ ਹੈ। ਸਾਨੂੰ ਬਹੁਤ ਸ਼ਰਮ ਆਉਂਦੀ ਹੈ ਜਦੋਂ ਹੁਣ ਉਹਦੀ 15 ਅਗਸਤ ਜਾਣਾ ਹੈ, ਆਪਣੇ ਮੱਥੇ ਦੇ ਉੱਤੇ ਤਿਰੰਗੇ ਬਣਾਉਣੇ ਆ, ਜਦੋਂ ਸਿੱਖ ਕਰਦੇ ਆ ਉਦੋਂ ਸਾਨੂੰ ਬਹੁਤ ਦੁੱਖ ਹੁੰਦਾ ਹੈ। ਲੇਕਿਨ ਇਹ ਜਿਹੜੀ ਜਾਗਰਤੀ ਹੈ ਇਹ 1947 ਤੋਂ ਬਾਅਦ ਹੀ, ਤੁਹਾਨੂੰ ਪਤਾ, ਜਿਹੜੀ ਚਾਹੇ ਉਹ ਪੰਜਾਬੀ ਸੂਬਾ, ਚਾਹੇ ਉਹ ਵਾਧੇ ਅਧਿਕਾਰਾਂ ਦੀ ਗੱਲ ਸੀ, ਜਿਹੜੀ ਵੀ ਗੱਲ ਸੀ, ਉਹਦੇ ਪਿੱਛੇ ਉਹ ਅਹਿਸਾਸ ਹੋ ਗਿਆ ਸੀ ਸਿੱਖ ਕੌਮ ਨੂੰ ਕਿ ਸਾਡੇ ਨਾਲ ਧੱਕਾ ਹੋ ਗਿਆ। ਤੇ ਜਦੋਂ ਮਾਸਟਰ ਤਾਰਾ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਲੁੱਟੇ ਗਏ ਆ, ਸਾਡੇ ਨਾਲ ਧੱਕਾ ਹੋ ਗਿਆ, ਲੇਕਿਨ ਉਹ ਖੁੱਲ੍ਹ ਕੇ ਜਿਹੜੀ ਗੱਲ ਕਰਦੀ, ਉਹਨੂੰ ਕਦੀ ਉਹ ਪੰਜਾਬੀ ਸੂਬੇ ਦਾ ਨਾਮ ਦਿੰਦੇ ਸੀ, ਕਦੀ ਵਾਧੇ ਅਧਿਕਾਰਾਂ ਦੀ ਗੱਲ ਕਰਦੇ ਸੀ ਜਾਂ ਹੋਰ ਗੱਲ ਕਰਦੇ ਸੀ, ਧਾਰਮਿਕ ਦਖਲਅੰਦਾਜ਼ੀ ਦੀਆਂ ਗੱਲਾਂ ਕਰਦੇ ਸੀ। ਸੋ ਇਹ ਇਸ਼ੂਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈਲਾਈਟ ਹੁੰਦੇ ਸੀ, ਲੇਕਿਨ ਨਿਖਰ ਕੇ ਇਹਦਾ ਜਿਹੜਾ ਇੱਕੋ ਇੱਕ ਅਲਟੀਮੇਟ ਹੱਲ ਹੈ ਉਹ ਸਾਡੀ ਪੂਰਨ ਆਜ਼ਾਦੀ ਹੈ, ਉਹ ਪਹਿਲਾਂ ਦਲ ਖਾਲਸਾ ਕਰ ਰਹੇ। ਲੇਕਿਨ 84 ਤੋਂ ਬਾਅਦ ਇੱਕ ਕੌਮ ਦੇ ਵੱਡੇ ਹਿੱਸੇ ਨੂੰ ਜ਼ਰੂਰ ਅਹਿਸਾਸ ਹੋਇਆ ਕਿ ਹੁਣ ਸਾਨੂੰ ਇਹਨਾਂ ਨਾਲੋਂ ਤੋੜ ਵਿਛੋੜਾ ਕਰ ਲੈਣਾ ਚਾਹੀਦਾ ਹੈ। ਲੇਕਿਨ ਅਜੇ ਵੀ ਜਿਹੜੇ ਦੂਸਰੇ ਆ, ਜਿਸ ਤਰ੍ਹਾਂ ਹੁਣ ਬੰਗਲੌਰ ਦੇ ਵਿੱਚ ਰੀਸੈਂਟਲੀ ਇੱਕ ਆਰਮੀ ਦੇ ਕਰਨਲ ਦੇ ਪਰਿਵਾਰ ਨਾਲ ਕੁੱਟਮਾਰ ਹੋਈ ਹੈ, ਉਹਨੂੰ ਬਾਲਾਂ ਤੋਂ ਫੜ ਕੇ ਘੜੀਸਿਆ ਗਿਆ। ਮੈਨੂੰ ਲੱਗਦਾ ਇਹ ਤੋਂ ਪਹਿਲਾਂ ਉਹਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਣਾ। ਸੋ ਜਿੱਦਾਂ ਜਿੱਦਾਂ ਪਤਾ ਨਹੀਂ ਇਹਨਾਂ ਨੂੰ ਮਾਰ ਖਾ ਕੇ ਹੀ ਅਹਿਸਾਸ ਹੁੰਦਾ ਹੈ। ਸੋ ਚਾਹੀਦਾ ਤਾਂ ਇਹ ਕਿ ਸਾਰੀ ਕੌਮ ਜਿਹੜੀ ਹੈ, ਔਰ ਇੱਕ ਹੋਰ ਬਹੁਤ ਸਿੱਖਾਂ 'ਚ ਵਹਿਮ ਹੈ, ਸਾਡੀ BJP ਆ ਗਈ,
ਬੀਜੇਪੀ ਨੇ ਆ ਗਈ, ਕਾਂਗਰਸ ਚੰਗੀ ਹੋਊਗੀ, ਕਾਂਗਰਸ ਆਪ ਚੰਗੀ ਹੋ ਜੂਗੀ। ਇਹ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ। ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਸਿੱਖ ਕੌਮ ਨੂੰ, ਜੇ ਇੱਕ ਜਿਹਨੂੰ ਕਹਿ ਲਓ ਕਿ ਹਿੰਦੂ ਨੈਸ਼ਨਲਿਜ਼ਮ ਜਾਂ ਇੰਡੀਅਨ ਨੈਸ਼ਨਲਿਜ਼ਮ 'ਚ ਕੋਈ ਫਰਕ ਨਹੀਂ ਹੈ। ਇੱਥੇ ਜਿਹੜੀ ਮੈਜੋਰਟੀ ਕ੍ਰੇਸੀ ਹੈ ਜੀ ਜਾਂ ਹਿੰਦੂਆਈਜੇਸ਼ਨ ਹੋਇਆ ਹੈ ਇਹਦਾ ਭਾਰਤ ਦਾ, ਸੋ ਕੋਈ ਵੀ ਹੋਵੇ ਜਿਹੜਾ ਉਹਨਾਂ ਦਾ ਮਾਈਂਡ ਸੈਟ ਹੈ, ਕੋਈ ਵੀ ਪਾਰਟੀ ਆ ਜਾਏ ਸਿੱਖ ਕੌਮ ਪ੍ਰਤੀ ਜਾਂ ਦੂਜੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨਾ, ਉਹਨਾਂ ਨੂੰ ਮਈਆ ਮੇਟ ਕਰਕੇ ਹਿੰਦੂ ਬਣਾਉਣ ਚ। ਸੋ ਸਾਡੀ ਲੜਾਈ ਜਿਹੜੀ ਹੈ ਸਾਨੂੰ ਇੱਧਰ ਉੱਧਰ ਫੋਕਸ ਕਰਨ ਨਾਲੋਂ ਇੰਡੀਅਨ ਸਟੇਟ ਦੇ ਖਿਲਾਫ ਆਪਣੀ ਜਿਹੜੀ ਹੈ ਡੈਮੋਕ੍ਰੈਟਿਕ ਵੇਜ਼ ਨਾਲ ਆਪਣੀ ਜਿਹੜੀ ਹੈਗੀ ਆ ਪੂਰਨ ਆਜ਼ਾਦੀ ਵੱਲ ਤੁਰਨਾ ਚਾਹੀਦਾ, ਨਾ ਕਿ ਛੋਟੀਆਂ ਛੋਟੀਆਂ ਪਾਰਟੀਆਂ ਤੋਂ ਹੁਣ ਇਹਦੇ ਤੋਂ ਆਸ ਰੱਖ ਲਈ, ਉਹਦੇ ਤੋਂ ਆਸ ਰੱਖ ਲਈ। ਸੋ ਸਾਡਾ ਜਿਹੜਾ ਕੇਂਦਰਿਤ ਹੈ ਫੋਕਸ ਹੈ ਉਹ ਪੂਰਨ ਆਜ਼ਾਦੀ ਵੱਲ ਹੋਣਾ ਚਾਹੀਦਾ। ਜੀ ਧਾਮੀ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅਜੇ ਵੀ ਜਿਹੜਾ ਕੌਮ ਦਾ ਵੱਡਾ ਹਿੱਸਾ ਹੈਗਾ ਉਹ ਇੰਡੀਅਨ ਨੈਸ਼ਨਲਿਜ਼ਮ ਦੀ ਜਿਹੜੀ ਅਧੀਨਗੀ ਹੈ ਉਹ ਕਬੂਲਦਾ। ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਡਾਇਸਪੋਰਾ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਉਹ ਜਿਹੜੀ ਗਿਣਤੀ ਹੈ ਉਹ ਕਾਫੀ ਘੱਟ ਨਜ਼ਰ ਆਉਂਦੀ ਹੈ, ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਦੇਖਦੇ ਹਾਂ ਤਾਂ ਉਹ ਵੱਡੀ ਗਿਣਤੀ ਜਿਹੜੀ ਹੈਗੀ ਹੈ ਉਹ ਉੱਥੇ ਦੇਖਣ ਨੂੰ ਮਿਲਦੀ ਹੈ। ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਸਟਰਗਲ ਇਹ 84 ਤੋਂ ਬਾਅਦ ਪ੍ਰਬਲਤਾ ਦੇ ਨਾਲ ਸਾਹਮਣੇ ਆਈ ਤੇ ਇੱਕ ਜਿਹੜਾ ਸਿੱਖ ਪਰਸਪੈਕਟਿਵ ਦੇ ਨਾਲ ਲੋਕਾਂ ਨੇ ਸੋਚਣਾ, ਸਿੱਖ ਕੌਮ ਨੇ ਸੋਚਣਾ ਸ਼ੁਰੂ ਕੀਤਾ, ਉਹ ਪਿਛਲੇ ਜਿਹੜਾ ਇਸ ਲੰਬੇ 84 ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਹੈਗਾ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਕਿ ਅਸੀਂ ਪਛਾਣ ਨੂੰ ਗਏ ਆ ਜਾਂ ਅਗਾਂਹ ਨੂੰ ਗਏ ਆ? ਨਹੀਂ, ਪਛਾਣ ਨੂੰ ਤਾਂ ਨਹੀਂ ਜਾਣ ਵਾਲੀ ਗੱਲ। ਦੇਖੋ ਇੱਥੇ ਜਿਸ ਤਰ੍ਹਾਂ ਆਹ ਦੇਸ਼ ਧਰੋਹ ਦੀਆਂ ਧਾਰਾਂ, ਇੱਥੇ ਜਿਹੜੇ ਬਲੈਕ ਲਾਜ਼ ਹੈ, ਕਿਸੇ ਨੂੰ ਵੀ ਫੜ ਕੇ ਅੰਦਰ ਕਰ ਦੇਣਾ, ਫਿਰ ਟੌਰਚਰ, ਪੁਲਿਸ ਜ਼ਿਆਦਤੀਆਂ, ਝੂਠੇ ਮੁਕਾਬਲੇ ਤੋਂ ਇਹ ਕੌਮ ਨੂੰ ਬਹੁਤ ਵੱਡੀ ਇਹਦੀ ਮਾਰ ਪਾਈ ਔਰ ਇੱਕ ਦਹਿਸ਼ਤ ਦਾ ਮਾਹੌਲ ਇਹਦੀ ਸਿਰਜਿਆ ਹੋਇਆ ਹੈ। ਹੁਣ ਵੀ ਜਿਹੜੀਆਂ ਜਿੰਨੀਆਂ ਘੱਟ ਗਿਣਤੀਆਂ ਉਹ ਬਿਲਕੁਲ ਇੱਕ ਦਹਿਸ਼ਤ ਦੇ ਮਾਹੌਲ ਵਿੱਚ ਰਹਿੰਦੀਆਂ। ਸੋ ਏਦਾਂ ਨਹੀਂ ਕਿ ਉਹਨਾਂ ਦੀਆਂ ਐਸਪੀਰੇਸ਼ਨ ਦੱਬ ਗਈਆਂ। ਸੋ ਬਹੁਤੇ ਤਾਂ ਇੱਕ ਡਰ ਵੀ ਇਹਦਾ ਕਾਰਨ ਹੈ। ਦੂਸਰਾ ਜਿਸ ਤਰ੍ਹਾਂ ਹੁੰਦਾ ਕਿ ਜਿਹੜੇ ਲਾਲਚ, ਕੁਛ ਜਿਹੜੇ ਸੱਤਾ ਉਹ ਸੋਚਦੇ ਆ ਕਿ ਸਾਡੀ ਠੀਕ ਹੈ, ਜਿਸ ਤਰ੍ਹਾਂ ਸਾਡੇ ਰੂਲਿੰਗ ਫੈਮਲੀਜ਼ ਹੈਗੀਆਂ, ਇਹਨਾਂ ਨੂੰ ਜਿਹੜਾ ਸੱਤਾ ਦਾ ਲਾਲਚ ਹੈ, ਹਾਂਜੀ, ਇਹ ਆਪਣੇ ਸੱਤਾ ਦੇ ਲਾਲਚ ਤੇ ਅਸੀਂ ਠੀਕ ਹੈ, ਅਸੀਂ ਜਿਹੜਾ ਸੱਤਾ ਦਾ ਆਨੰਦ ਮਾਣ ਰਹੇ ਹਾਂ, ਸਾਡੀ ਜਾਇਦਾਦ ਵੱਧ ਰਹੀ ਹੈ ਜਾਂ ਹੋਰ ਲੋਭ ਲਾਲਚ ਉਹਦੇ ਪਾਸ ਹੋਇਆ। ਲੇਕਿਨ ਜਿਹੜੀ ਮੈਜੋਰਟੀ ਆਫ ਦੀ ਜਿਹੜੀ ਥੱਲੇ ਕੌਮ ਹੈ ਉਹ ਮਹਿਸੂਸ ਤਾਂ ਕਰਦੀ ਹੈ, ਉਹ ਪਿਸ ਵੀ ਰਹੀ ਹੈ, ਲੇਕਿਨ ਉਹਨਾਂ ਨੂੰ ਇਹ ਜਿਹੜੇ ਉੱਪਰ ਸੱਤੇ ਦੇ ਜਿਹੜਾ ਆਨੰਦ ਮਾਣਦੇ ਉਹਨਾਂ ਨੂੰ ਬਰਗਲਾਉਣ ਦੇ ਵਿੱਚ ਵੀ ਕਾਮਯਾਬ ਹੋ ਜਾਂਦੇ। ਸੋ ਇਹਦੇ ਮਲਟੀਪਲ ਰੀਜ਼ਨ ਦਾ ਇੱਕ ਜਿਹੜਾ ਸਾਡੇ 'ਚ ਇੱਕ ਨਵਾਂ ਰਿਵਾਜ ਚੱਲਿਆ ਆ, ਜਿਹੜੇ ਸਾਡੇ ਸੰਤ ਬਾਬੇ ਆ ਜਾਂ ਹੋਰ ਜਿੰਨੇ ਧਾਰਮਿਕ ਵਿਅਕਤੀ ਆ, ਉਹਨਾਂ ਨੂੰ ਜਿੱਦਾਂ ਇੱਕ ਟੋਨੀ ਮੋਰਿਸਨ ਵੀ ਹੋਇਆ ਵਿਵਾਦ, ਉਹ ਕਹਿੰਦਾ ਸਭ ਤੋਂ ਵੱਡੀ ਪੋਲੀਟੀਕਲ ਸਟੇਟਮੈਂਟ ਇਹ ਹੈ ਕਿ ਵੀ ਆਰ ਨੋਟ ਪੋਲੀਟੀਕਲ, ਤੇ ਅਸੀਂ ਜੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਹ ਸਭ ਤੋਂ ਵੱਡੀ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਹੈ। ਇਹ ਸਭ ਤੋਂ ਕਹਿੰਦੇ ਘਟੀਆ ਔਰ ਸਭ ਤੋਂ ਵੱਡੀ ਪੋਲੀਟੀਕਲ ਸਟੇਟਮੈਂਟ ਹੈ, ਕਿਉਂਕਿ ਉਹ ਸਟੇਟਸ ਕੋ ਨੂੰ ਪ੍ਰੈਫਰ ਕਰਦੇ ਆ, ਉਹ ਆਪਣੇ ਆਪ ਨੂੰ ਐਕਸਪੋਜ਼ ਨਹੀਂ ਕਰਨਾ ਚਾਹੁੰਦੇ। ਔਰ ਉਹ ਬਿਲਕੁਲ ਜਿਹੜੇ ਸਾਡੇ ਕੋਈ ਵੀ ਧਾਰਮਿਕ ਵਿਅਕਤੀ ਵੀ ਆ ਜਿਹਨੇ ਇੱਕ ਬਹੁਤ ਵੱਡਾ ਗਲਬਾ ਕੌਮ ਤੇ ਪਾਇਆ ਹੋਇਆ, ਉਹਨਾਂ ਨੂੰ ਵੀ ਸਾਨੂੰ ਇਸ ਗੱਲੋਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਨਹੀਂ ਮੰਨਦੇ, ਤੁਸੀਂ ਜਿਹੜਾ ਅਸੀਂ ਸਿਆਸਤ ਨੂੰ ਨਹੀਂ, ਸਿਆਸਤ ਤੋਂ ਹਟ ਕੇ ਆ, ਅਸੀਂ ਸਿਆਸਤ ਨਹੀਂ, ਇਹ ਗੱਲ ਗਲਤ ਹੈ। ਸਾਨੂੰ ਸਾਰਿਆਂ ਨੂੰ ਸਿਆਸਤ ਕਰਨੀ ਚਾਹੀਦੀ ਆ, ਸਾਡੇ 'ਚ ਪੋਲੀਟੀਕਲ ਅਵੇਅਰਨੈਸ ਆਉਣੀ ਚਾਹੀਦੀ ਹੈ। ਔਰ ਲੇਕਿਨ ਉਹ ਜਿਹੜੀ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਾਡੀ ਸੱਤਾ ਜਿਹੜੀ ਸਿਆਸਤ ਹੋਣੀ ਚਾਹੀਦੀ ਹੈ ਉਹ ਧਰਮ ਦੇ ਅਧੀਨ ਹੋਣੀ ਚਾਹੀਦੀ ਹੈ। ਧਰਮ ਨੂੰ, ਆਪਣੀ ਕੌਮ ਨੂੰ ਔਰ ਕਹਿ ਲਓ ਮਨੁੱਖਤਾ ਦੇ ਭਲੇ ਲਈ ਜੋ ਸਾਡੇ ਸਿਧਾਂਤ ਹੈ ਉਹਨੂੰ ਪ੍ਰਚੰਡ ਕਰਨ ਲਈ ਹੋਣੀ ਚਾਹੀਦੀ ਹੈ। ਲੇਕਿਨ ਇਹ ਕਹਿ ਕੇ ਛੁੱਟ ਜਾਣਾ ਕਿ ਅਸੀਂ ਸਿਆਸਤ 'ਚ ਵਿਸ਼ਵਾਸ ਨਹੀਂ ਰੱਖਦੇ, ਇਹ ਵੀ ਇੱਕ ਬਹੁਤ ਵੱਡਾ ਕੌਮ ਨਾਲ, ਆਪਣੇ ਧਰਮ ਨਾਲ, ਗੁਰੂ ਨਾਲ ਪ੍ਰੇਮ ਹੈ। ਸੋ ਇਹਦੇ ਕਈ ਮਲਟੀਪਲ ਕਾਰਨ ਹੈ, ਲੇਕਿਨ ਦਲ ਖਾਲਸਾ ਜਾਂ ਅਸੀਂ ਸਟੇਟਸ ਕੋ ਨੂੰ ਐਕਸੈਪਟ ਨਹੀਂ ਕੀਤਾ ਹੋਇਆ। ਅਸੀਂ ਇਹ ਸਟੇਟਸ ਕੋ ਨੂੰ ਜਿਹੜਾ ਗੁਲਾਮੀ ਦਾ ਆ,
ਉਹ ਇਹਦੇ ਵਿੱਚ ਇਦਾਂ ਦੇ ਸਿਸਟਮ ਦੇ ਵਿੱਚ ਰਹਿ ਕੇ ਇਲੈਕਸ਼ਨ ਲੜਨੀਆਂ, ਥੋੜੇ ਜਿਹੇ ਸੱਤਾ ਪ੍ਰਾਪਤੀ ਦਾ ਆਨੰਦ ਦੀ ਵੀ ਭੁੱਖ ਰੱਖਣੀ ਤੇ ਗੱਲ ਵੀ ਉਹਨੂੰ ਤੋੜ ਕੇ ਅਸੀਂ ਬਿਲਕੁਲ ਆਪਣੀ ਜਿਹੜੀ ਆ ਸਟੇਟਸ ਕੋ ਨੂੰ ਤੋੜਨ ਲਈ ਯਤਨਸ਼ੀਲ ਹਾਂ। ਆਪਣੀ ਜਿੰਨੀ ਸਾਡੀ ਸਮਰੱਥਾ ਉਸ ਤੋਂ ਵੱਧ ਅਸੀਂ ਜ਼ੋਰ ਲਾਉਂਦੇ ਹਾਂ। ਇਸ ਜਿਹੜੀਆਂ ਸਾਡੇ ਨਾਲ ਧੱਕੇ ਆ, ਜ਼ਿਆਦਤੀਆਂ, ਉਹਨਾਂ ਨੂੰ ਹਾਈਲਾਈਟ ਕਰਦੇ ਆ ਔਰ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ। ਸੋ ਅਸੀਂ ਆਪਣਾ ਕੰਮ ਕਰੀ ਜਾਂਦੇ ਜੀ। ਧਾਮੀ ਸਾਹਿਬ, ਅੰਤ ਦੇ ਵਿੱਚ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਹੋਏ ਆ, ਸਾਨੂੰ ਵਿਊਅਰਸ ਇੱਥੇ ਖਾਸ ਤੌਰ ਤੇ ਸਿੱਖ ਡਾਇਸਪੋਰਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ, ਜਾਂ ਵਰਲਡ ਵਾਈਡ ਇੰਟਰਨੈਟ ਦੇ ਥਰੂ ਜਾਂ ਫੇਸਬੁੱਕ ਦੇ ਥਰੂ ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ 15 ਅਗਸਤ ਦੇ ਦਿਹਾੜੇ ਦੇ ਮੌਕੇ ਤੇ? ਦੇਖੋ, ਕਹਿੰਦੇ ਜਦੋਂ ਦੁਸ਼ਮਣ ਜਿਹੜਾ ਸਾਡਾ ਸਾਨੂੰ ਕਲੀਅਰ ਹੈ, ਸਾਡੀ ਸਿੱਖ ਧਰਮ ਦੀ ਹੋਂਦ ਨੂੰ ਉਹਨੇ ਪਹਿਲੇ ਦਿਨ ਤੋਂ ਐਕਸੈਪਟ ਨਹੀਂ ਕੀਤਾ, ਉਹ ਤੁਹਾਨੂੰ ਮਲੀਆਮੇਟ ਕਰਨ ਲਈ, ਤੁਹਾਨੂੰ ਆਪਣੇ ਵਿੱਚ ਅਸਿਮੀਲੇਟ ਕਰਨ ਲਈ ਡਟੇ ਹੋਏ ਆ। ਸੋ ਸਾਨੂੰ ਸਾਰਾ ਜਿਹੜਾ ਸਾਡੀ ਕੌਮ ਹੈ, ਜਦੋਂ ਕਹਿੰਦੇ ਜਦੋਂ ਏਦਾਂ ਦੇ ਹਾਲਾਤ ਹੋਣ, ਤੁਹਾਡੀ ਕੌਮੀਅਤ ਹੀ ਖਤਰੇ 'ਚ ਹੋਵੇ, ਤਾਂ ਕੌਮ ਨੂੰ ਵੀ ਆਪਣੇ ਸਾਰੇ ਰਿਸੋਰਸ ਜੋ ਜਿਹੜੇ ਹੁੰਦੇ ਆ ਇਕੱਠੇ ਕਰਕੇ ਉਹਨਾਂ ਦੇ ਵਿਰੁੱਧ ਡਟਣਾ ਚਾਹੀਦਾ। ਸੋ ਜਿਹੜਾ ਜਿੱਥੇ ਵੀ ਹੈ, ਜਿੱਥੇ ਅਸੀਂ ਆਪਣੀ ਪਰਿਵਾਰਕ ਜਾਂ ਹੋਰ ਖੁਸ਼ਹਾਲੀ ਕਰਨੇ ਆ, ਸਾਡਾ ਧਿਆਨ ਇਸ ਗੱਲ ਤੇ ਕੇਂਦਰਿਤ ਹੋਣਾ ਚਾਹੀਦਾ। ਸਾਨੂੰ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਬੱਚਿਓ, ਅਸੀਂ ਗੁਲਾਮੀ ਦੇ ਵਿੱਚ ਫਸ ਗਏ ਆ। ਸਿੱਖ ਕੌਮ ਜਿਹੜੀ ਆ ਉਹਦੇ ਨਾਲ ਬਹੁਤ ਧੱਕੇ ਹੋ ਰਹੇ, ਉਹਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਅਸੀਂ ਗੁਲਾਮ ਹੈ। ਸਾਨੂੰ ਇਸ ਵੱਲ ਵੀ ਫੋਕਸ ਕਰੀਏ ਕਿ ਅਸੀਂ ਕਿਸ ਤਰ੍ਹਾਂ ਆਜ਼ਾਦ ਹੋਣਾ ਹੈ ਔਰ ਕਿਸ ਤਰ੍ਹਾਂ ਜਿਹੜਾ ਗੁਰੂ ਨਾਨਕ ਦਾ ਫਲਸਫਾ ਹੈ ਕਿ ਸਭ ਖਾਲੀ ਮੁੱਠੀਆਂ ਇਹ ਹੋਆ ਹਲੀਮੀ ਰਾਜੀਓ, ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਜਿਹੜੀ ਪੰਜਾਬ ਦੀ ਧਰਤੀ ਤੇ ਇਸ ਸੰਕਲਪ ਨੂੰ ਪੂਰਾ ਕਰਨਾ ਹੈ। ਇਸ ਪਾਸੇ ਸਾਡਾ ਸਾਰਾ ਪੀੜੀ ਦੇ ਹਿਸਾਬ ਤੇ ਚੱਲਦੇ ਹੋਏ ਸਾਨੂੰ ਸਿੱਖ ਕੌਮ ਦੀ ਆਜ਼ਾਦੀ ਲਈ, ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ। ਜੀ ਧਾਮੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਸਾਨੂੰ ਜਾਣਕਾਰੀ ਵੀ ਦਿੱਤੀ ਹੈ ਤੇ ਆਪਣੇ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ। ਇਸੇ ਦੇ ਨਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਧਾਮੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਹੁਸ਼ਿਆਰਪੁਰ ਤੋਂ ਦਲ ਖਾਲਸਾ ਦੇ ਸਾਬਕਾ ਪ੍ਰੈਜ਼ੀਡੈਂਟ, ਉੱਘੇ ਆਗੂ ਸਰਦਾਰ ਹਰਚਰਨਜੀਤ ਸਿੰਘ ਧਾਮੀ, ਜਿਨ੍ਹਾਂ ਨਾਲ ਅਸੀਂ ਅੱਜ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਜਿਹੜੀ ਅੱਜ ਦੀ ਵਿਚਾਰ ਚਰਚਾ ਸੀ ਉਹ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਮੈਂ ਬੇਨਤੀ ਕਰਦਾ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। TV84 ਨੂੰ ਚੈੱਕ ਰਾਹੀਂ ਡੋਨੇਟ ਕਰਨ ਦੇ ਲਈ ਤੁਸੀਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਦੁਬਾਰਾ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।